अमरीका दे विच बैठे ने। मैं तुहानूं कहूँगा सरकार दे कुत्ते ने, कुत्ते पाले ने, भौंकदे ने। सानू पता जिहड़ा साडा पहला नुकसान हो गया, टुंडे बैठा सीगा, साडे नौजवानों नूं भड़काता, उत्थे बैठा भड़काई गया गा ते साडा 25,000 नौजवान पुलिस दे मुकाबलिਆਂ ਦੇ ਵਿੱਚ शहीद होया। ਹੁਣ गुस्सा आउंदा इस चीज़ दे उपर। एक पासे ते असीं रोल्दू वर्गियां दे बूथे भनने आ, बहुत गंदियां अश्लील साडियां वीडियो भी बनदियां, साडियां फोटोआं भी बनदियां। ਜਦੋਂ ਫੇਸਬੁੱਕਾਂ ਤੇ ਪੇਜਾਂ ਤੇ ਪੈਂਦੀਆਂ ਨਾ, ਤੁਸੀਂ ਇੱਕ ਦੂਜੇ ਨੂੰ ਸ਼ੇਅਰ ਕਰਦੇ ਹੋ ਕਿ ਜੀ ਦਲੇਰ ਕੌਰ ਦੀ ਵੀਡੀਓ ਵਾਇਰਲ ਹੋ ਗਈ, ਅੱਜ ਤਰਸੇਮ ਸਿੰਘ ਮੋਰਾਲੀ ਦੀ ਵੀਡੀਓ ਵਾਇਰਲ ਹੋ ਗਈ। ਹੁਣ ਅਸੀਂ ਸਿਰ ਦੇਣ ਵਾਸਤੇ ਵੀ ਤਿਆਰ ਆ, ਚਲੋ ਇਕੱਠੇ ਹੋਵੋ, ਭਨੀਏ ਜਾ ਕੇ ਰੁਲਦੂ ਦਾ ਬੂਥਾ, ਇਕੱਠੇ ਤਾਂ ਹੋਵੋ। ਇੱਕੋ ਪੰਨੂ ਜਾਂ ਕੁੱਤਾ ਹੁਣ ਭੌਂਕਦਾਗਾ, ਆਹ ਕਰ ਦੋ, ਫਲਾਨਾ ਚੱਕ ਦੋ, ਤੇ ਇੱਕ ਹੋਰ ਭੌਂਕਦਾਗਾ, ਆਹ ਕਿਸਾਨ ਲੀਡਰਾਂ ਨੇ ਮਾੜਾ ਫੈਸਲਾ ਕਰ ਲਿਆ, ਆਹ ਪਾਰਟੀਆਂ ਦਾ ਕੌਣੀ ਵਿਰੋਧ ਕਰਦੇ। ਮੇਰੇ ਪੁੱਤੋ ਫਿਰ ਡਾਲਰ ਕਿਉਂ ਕਮਾਉਂਦੇ ਹੋ? ਇੱਥੇ ਆਓ, ਇੱਥੇ ਪਤਾ ਲੱਗੂ ਮੈਦਾਨ ਚ ਲੜਾਈ ਦਾ। ਫਿਰ ਤੁਸੀਂ ਕਹਿੰਦੇ ਜੀ ਗਰਮ ਬੋਲਦੇ ਆ। ਉਦੋਂ ਕਿਸੇ ਮਾਂ ਦੇ ਪੁੱਤ ਨੇ ਜਾਂ ਕਿਸੇ ਭੈਣ ਦੇ ਵੀਰ ਨੇ ਆਖਿਆ ਸੀ ਹਾਲੇ ਜੀ ਸਾਡਾ ਏਕਾ ਨਹੀਂ ਹੁੰਦਾ। ਏਕਾ ਕੌਣ ਤੁਰ ਪਵੇ ਵੀ ਨਾਲ ਤੁਹਾਡੇ? ਕਿਹੜਾ ਤੁਰੂਗਾ ਕੱਲ ਨੂੰ? ਕਿਹੜਾ ਤੁਰੂਗਾ? ਪਹਿਲਾਂ ਵੀ ਬੜੀਆਂ ਭੈਣਾਂ ਸੀ ਜਿਹਨਾਂ ਨੂੰ ਤੁਸੀਂ ਏਦਾਂ ਗਲਤ ਲੈਂਗੁਏਜ ਯੂਜ਼ ਕਰਕੇ ਉਹਨਾਂ ਦੀਆਂ ਗੰਦੀਆਂ ਤਸਵੀਰਾਂ ਬਣਾ ਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਰਾਤ ਹੋ ਚੁੱਕੀ ਆ ਤੇ ਮੈਨੂੰ ਫੋਨ ਆ ਰਹੇ ਸੀਗੇ ਤਕਰੀਬਨ ਹੁਣ ਤੋਂ 10-15 ਮਿੰਟ ਪਹਿਲਾਂ। ਕੁਝ ਸਕਰੀਨਸ਼ਾਟ ਸੈਂਡ ਕੀਤੇ ਗਏ ਕਿਸੇ ਵੱਲੋਂ, ਕੁਝ ਲਿੰਕ ਮਿਲੇ ਕਿ ਹਾਂਜੀ ਇਹ ਤੁਹਾਡੇ ਬਾਰੇ ਕੁਝ ਬੋਲਿਆ ਜਾ ਰਿਹਾ। ਉਹਦਾ ਕਾਰਨ ਕੀ ਇਵਨ ਮੈਂ ਤੁਹਾਨੂੰ ਦੱਸ ਹੀ ਦੇਵਾਂ। ਕੱਲ ਹੀ ਮੈਨੂੰ ਲੱਗਦਾ ਸ਼ਾਇਦ ਬੋਲਿਆ ਵਾ ਰੁਲਦੂ ਮਹਾਂਪੁਰਖਾਂ ਬਾਰੇ ਕਿ ਜੀ ਭਿੰਡਰਾਂ ਵਾਲੇ ਨੇ ਮਾਵਾਂ ਦੇ ਪੁੱਤ ਮਰਵਾ ਦਿੱਤੇ। ਮੈਂ ਵੀਡੀਓ ਹੁਣ ਦੇਖੀ ਜਦੋਂ ਮੈਨੂੰ ਪਤਾ ਲੱਗਾ ਕਿ ਆ ਪੋਸਟਾਂ ਪੈ ਰਹੀਆਂ ਸਾਡੇ ਬਾਰੇ। ਤੇ ਪਹਿਲਾਂ ਤਾਂ ਮੈਂ ਗੱਲ ਕਰ ਜਾਵਾਂ, ਤੁਸੀਂ ਚੱਕ ਕੇ 3 ਫੋਟੋ ਪਾ ਰਹੇ ਹੋ, ਠੀਕ ਹੈ ਜੀ। ਇੱਕ ਆਪਣੇ ਜਥੇ ਦੀ, ਇੱਕ ਵੀਰ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ, ਇੱਕ ਗਿਆਨੀ ਤਰਸੇਮ ਸਿੰਘ ਜੀ ਮੋਰਾਵਾਲੀ ਦੀ, ਕਿ ਜੀ ਇਹ ਜਿਹੜੇ ਮਹਾਂਪੁਰਖਾਂ ਦੇ ਨਾਮ ਤੇ ਪੈਸੇ ਇਕੱਠੇ ਕਰਦੇ ਆ, ਇਹ ਜੀ ਭਿੰਡਰਾਂ ਵਾਲੇ ਸੰਤਾਂ ਦੇ ਨਾਮ ਤੇ ਆਪਣੇ ਘਰ ਚਲਾਉਂਦੇ ਆ। ਪਹਿਲੀ ਗੱਲ ਤੇ ਇਹ ਗੱਲ ਨਵੀਂ ਨਹੀਂ ਸੁਣਨ ਵਾਸਤੇ ਮਿਲੀ, ਬਹੁਤ ਵਾਰੀ ਸੁਣ ਚੁੱਕੇ ਆ। ਮੈਨੂੰ ਸਮਝ ਨਹੀਂ ਆਉਂਦੀ। ਇੱਕ ਪਾਸੇ ਜੀ ਅਸੀਂ ਕਹਿੰਦੇ ਆ ਕਿ ਜੀ ਇਹ ਰੁਲਦੂ ਵਰਗਿਆਂ ਦੇ ਮੂੰਹ ਭੰਨਣੇ ਆ, ਹੁਣ ਅਸੀਂ ਸਿਰ ਦੇਣ ਵਾਸਤੇ ਵੀ ਤਿਆਰ ਆ, ਚਲੋ ਇਕੱਠੇ ਹੋਵੋ, ਭਨੀਏ ਜਾ ਕੇ ਰੁਲਦੂ ਦਾ ਬੂਥਾ, ਇਕੱਠੇ ਤਾਂ ਹੋਵੋ। ਤੁਸੀਂ ਇਹ ਕਹਿਣ ਲੱਗ ਜਾਂਦੇ ਹੋ ਜੀ ਰਾਗੀ ਢਾਡੀ ਜੀ ਇਹ ਮਾੜੇ ਜੀ, ਇਹ ਪੈਸੇ ਇਕੱਠੇ ਕਰਦੇ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਪੈਸੇ ਕਿਹੜੇ ਚੁੱਭਦੇ ਨੇ ਸਾਨੂੰ? ਕੌਣ ਸਾਨੂੰ ਫੰਡਿੰਗ ਕਰਕੇ ਦਿੰਦਾ ਆ? ਹੱਦ ਹੋ ਗਈ। ਜੇ ਸੱਚ ਬੋਲੀਏ ਅਸੀਂ ਤਾਂ ਮਾੜੇ, ਤੇ ਜੇ ਅਸੀਂ ਕੋਈ ਪੋਸਟ ਨਾ, ਹੁਣ ਸਾਰੀ ਦਿਹਾੜੀ ਕੋਈ ਵੀ ਬੰਦਾ ਜਿਹੜਾ ਫੇਸਬੁੱਕ ਤੇ ਚੁੰਬੜਿਆ ਨਹੀਂ ਰਹਿੰਦਾ। ਮੈਂ ਸੋਚ ਰਹੀ ਸੀ ਕਿ ਹਾਂ ਬਈ ਨਹੀਂ, ਚੁੱਪ, ਨਹੀਂ ਪਾਣੀ ਪੋਸਟ, ਨਹੀਂ ਪਾਣੀ ਪੋਸਟ, ਕਿ ਚਲੋ ਛੱਡੋ ਇਸ ਚੀਜ਼ ਨੂੰ, ਆਪਾਂ ਅਵੋਇਡ ਕਰਦੇ ਆ, ਇਹਨੂੰ ਇਗਨੋਰ ਕਰ ਦਿਓ। ਹਰੇਕ ਚੀਜ਼ ਤੇ ਜੀ ਰਾਗੀ ਸਿੰਘ ਜੀ, ਹਰੇਕ ਚੀਜ਼ ਤੇ ਢਾਡੀ ਸਿੰਘ। ਬਾਈ ਜੀ ਪੰਥ ਤੁਹਾਡਾ ਸਾਰਿਆਂ ਦਾ ਵੀ ਆ, ਸਾਨੂੰ ਵੀ ਬੜਾ ਦੁੱਖ ਆ। ਤੁਹਾਨੂੰ 7-8 ਸਾਲ ਕੀਤਾ ਪ੍ਰਚਾਰ, ਜਿਹੜੇ ਸਾਡੇ ਸੀਨੀਅਰ ਆ ਉਹਨਾਂ ਦਾ 20-30 ਸਾਲ ਦਾ ਕੀਤਾ ਪ੍ਰਚਾਰ, ਤੁਹਾਨੂੰ ਇੰਨੀ ਛੇਤੀ ਭੁੱਲ ਜਾਂਦਾ? ਤੁਸੀਂ ਸੱਚ ਬੋਲ ਕੇ ਵੇਖੋ ਕਿੰਨਾ ਔਖਾ ਸੱਚ ਬੋਲਣਾ। ਤੁਹਾਨੂੰ ਅਸੀਂ ਫਿਰ ਵੀ ਚੁੱਭਣਾ ਆ। ਜਦੋਂ ਮਹਾਂਪੁਰਖਾਂ ਦੀ ਗੱਲ ਕਰਦੇ ਆ ਨਾ, ਬਹੁਤ ਗੰਦੀਆਂ ਅਸ਼ਲੀਲ ਸਾਡੀਆਂ ਵੀਡੀਓ ਵੀ ਬਣਦੀਆਂ, ਸਾਡੀਆਂ ਫੋਟੋਆਂ ਵੀ ਬਣਦੀਆਂ। ਜਦੋਂ ਫੇਸਬੁੱਕਾਂ ਤੇ ਪੇਜਾਂ ਤੇ ਪੈਂਦੀਆਂ ਨਾ, ਤੁਸੀਂ ਇੱਕ ਦੂਜੇ ਨੂੰ ਸ਼ੇਅਰ ਕਰਦੇ ਹੋ ਕਿ ਜੀ ਦਲੇਰ ਕੌਰ ਦੀ ਵੀਡੀਓ ਵਾਇਰਲ ਹੋ ਗਈ, ਅੱਜ ਤਰਸੇਮ ਸਿੰਘ ਮੋਰਾਲੀ ਦੀ ਵੀਡੀਓ ਵਾਇਰਲ ਹੋ ਗਈ, ਅੱਜ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਇਹਨਾਂ ਦੀ ਫੋਟੋ ਵੀਡੀਓ ਵਾਇਰਲ ਹੋ ਗਈ। ਜਦੋਂ ਸਾਡੀਆਂ ਤਸਵੀਰਾਂ ਮਹਾਂਪੁਰਖਾਂ ਦੇ ਨਾਲ ਮੇਰੀਆਂ, ਮੈਂ ਇੱਕ ਧੀ ਆ ਮਾਂ ਬਾਪ ਦੀ, ਮੇਰੇ ਮਾਂ ਬਾਪ ਨੂੰ ਤੇ ਮੈਨੂੰ ਉਹ ਫੇਸ ਕਰਨਾ ਕਿੰਨਾ ਔਖਾ। ਫਿਰ ਤੁਸੀਂ ਕਹਿੰਦੇ ਜੀ ਗਰਮ ਬੋਲਦੇ ਆ। ਉਦੋਂ ਕਿਸੇ ਮਾਂ ਦੇ ਪੁੱਤ ਨੇ ਜਾਂ ਕਿਸੇ ਭੈਣ ਦੇ ਵੀਰ ਨੇ ਆਖਿਆ ਸੀ, ਉਦੋਂ ਕਿਸੇ ਨੇ ਜਾ ਕੇ ਕਿਸੇ ਦਾ ਸਿਰ ਵੱਢਿਆ ਸੀ ਜਿਹੜੇ ਵੀਡੀਓ ਪੋਸਟਾਂ ਪਾਉਂਦੇ ਸੀ। ਹੁਣ ਗੁੱਸਾ ਆਉਂਦਾ ਇਸ ਚੀਜ਼ ਦੇ ਉੱਪਰ। ਇੱਕ ਪਾਸੇ ਤੇ ਅਸੀਂ ਰੁਲਦੂ ਵਰਗਿਆਂ ਦੇ ਬੂਥੇ ਭੰਨਣੇ ਆ, ਹਾਂ ਵੀ ਤੁਸੀਂ ਸਾਡੇ ਮਹਾਂਪੁਰਖਾਂ ਬਾਰੇ ਕਿਵੇਂ ਬੋਲ ਰਹੇ ਹੋ, ਦੂਜੇ ਪਾਸੇ ਤੁਸੀਂ ਸਾਨੂੰ ਕੋਸੀ ਜਾਣਦੇ ਜੇ। ਮੈਂ ਇਹ ਗੱਲ ਤਾਂ ਅੱਜ ਮੈਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਨਾ, ਮੈਂ ਕਿਹਾ ਜੀ ਚਲੋ ਛੱਡੋ ਭੈਣ ਭਾਈਆਂ ਸਾਰੇ, ਕੀ ਲੜਨਾ। ਨਿਊਜ਼ੀਲੈਂਡ ਬੈਠਾ ਵੀ ਬੜਾ ਬਕਵਾਸ ਕਰਦਾ ਸੀ,
ਉਦੋਂ ਵੀ ਗੁਰੂ ਸਾਹਿਬ ਜੀ ਨੇ ਬਲ ਬਖਸ਼ਿਆ, ਬੋਲਿਆ ਜਿੱਥੋਂ ਤੱਕ ਸੀ ਉਦੋਂ ਬੋਲਿਆ। ਉਦੋਂ ਬਹੁਤਿਆਂ ਨੇ ਕਿਹਾ ਜੀ ਉਹਨੂੰ ਜਵਾਬ ਦੇਣ ਦੀ ਲੋੜ ਕੋਈ ਨਹੀਂ, ਬੀਬੀ ਜੀ ਚੁੱਪ ਕਰਕੇ ਆਪਣੇ ਘਰੇ ਬੈਠ ਜਾਓ। ਇਹ ਗੱਲਾਂ ਸੋਚੋ, ਫਿਰ ਤੁਸੀਂ ਉਸ ਚੀਜ਼ ਨੂੰ ਪਬਲਿਸਿਟੀ ਦੱਸਦੇ ਜੇ ਸਟੇਜਾਂ ਤੇ ਪ੍ਰਚਾਰ ਕਰਨ ਵਾਸਤੇ ਖਲੋਨੇ ਆ, ਸਾਰਾ ਕੁਝ ਫੇਸ ਕਰਦੇ ਆ, ਤੇ ਫਿਰ ਜੀ ਅਸੀਂ ਪੈਸੇ ਇਕੱਠੇ ਕਰ ਲਏ। ਜਿਹੜਾ ਪੈਸਾ ਦੱਬਿਆ ਆ ਕੇ ਲੈ ਜਾਓ ਬਈ। ਹਰੇਕ ਚੀਜ਼ ਦੀ ਲਿਮਟ ਹੁੰਦੀ ਆ, ਜਿਹੜੀਆਂ ਅੱਜ ਅਸੀਂ ਆਪਣੇ ਵਾਲੀ ਕ੍ਰਾਸ ਕਰੀ ਜਾਂਦੇ ਆ। ਇੱਥੇ ਬੜਿਆਂ ਨੇ ਕਹਿਣਾ ਜੀ ਹੁਣ ਜੀ ਇਹਨਾਂ ਨੂੰ ਗੁੱਸਾ ਲੱਗਾ, ਇਹਨਾਂ ਨੂੰ ਜੀ ਇਹ ਗੱਲ ਮਾੜੀ ਲੱਗ ਗਈ ਜਦੋਂ ਇਹਨਾਂ ਦੇ ਖਿਲਾਫ ਬੋਲੇ ਆ। ਰੁਲਦੂ ਕੱਲਾ ਮੇਰੇ ਬਾਰੇ ਬੋਲਿਆ? ਮਹਾਂਪੁਰਖ ਸਾਡੇ ਆ, ਸਾਡੇ ਕੌਮ ਦੇ ਯੋਧੇ ਜਰਨੈਲ ਆ, ਸਾਡੇ ਦਿਲ ਦੇ ਵਿੱਚ ਵੀ ਬੜਾ ਦਰਦ ਆ। ਪਹਿਲਾਂ ਵੀ ਬੜੇ ਬੋਲਣ ਵਾਲੇ ਆਏ, ਉਹਨਾਂ ਦਾ ਹਾਲ ਕੀ ਹੋਇਆ ਅਸੀਂ ਵੀ ਚੰਗੀ ਤਰ੍ਹਾਂ ਜਾਣਦੇ ਸਾਰੇ ਜਾਣੇ। ਇਸ ਕਰਕੇ ਥੋੜਾ ਸੋਚੀਏ, ਥੋੜਾ ਵਿਚਾਰੀਏ ਕਿ ਗੱਲ ਕਿਹੋ ਜਿਹੀ ਰੱਖਣੀ ਹੁੰਦੀ ਆ। ਹੱਦ ਹੋ ਗਈ, ਕੱਲ ਉਹ ਪੋਸਟ ਪਾ ਰਿਹਾ, ਦੇਖੀ ਅਸੀਂ, ਤੁਸੀਂ ਹੁਣ ਦੇਖ ਲੈਣੇ ਹੋਵੋਗੇ ਜਦੋਂ ਕੋਈ ਪਾ ਰਿਹਾ ਵਾ। ਪਹਿਲਾਂ ਸਾਨੂੰ ਸੁਣਨ ਤੇ ਦਿਓ। ਹਾਲੇ ਜੀ ਸਾਡਾ ਏਕਾ ਨਹੀਂ ਹੁੰਦਾ। ਏਕਾ ਕੌਣ ਤੁਰ ਪਵੇ ਵੀ ਨਾਲ ਤੁਹਾਡੇ? ਕਿਹੜਾ ਤੁਰੂਗਾ ਕੱਲ ਨੂੰ? ਕਿਹੜਾ ਤੁਰੂਗਾ? ਪਹਿਲਾਂ ਵੀ ਬੜੀਆਂ ਭੈਣਾਂ ਸੀ ਜਿਹਨਾਂ ਨੂੰ ਤੁਸੀਂ ਏਦਾਂ ਗਲਤ ਲੈਂਗੁਏਜ ਯੂਜ਼ ਕਰਕੇ ਉਹਨਾਂ ਦੀਆਂ ਗੰਦੀਆਂ ਤਸਵੀਰਾਂ ਬਣਾ ਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ। ਮੈਨੂੰ ਗੁਰੂ ਪਿਤਾ ਜੀ ਦੇ ਉੱਪਰ ਮਾਣ ਆ, ਤੇ ਮੈਨੂੰ ਉਹਨਾਂ ਮੇਰੇ ਭੈਣਾਂ ਭਾਈਆਂ ਤੇ ਮਾਣ ਆ, ਉਹਨਾਂ ਆਪਣੀਆਂ ਮਾਵਾਂ ਤੇ ਮਾਣ ਆ। ਇੰਨੇ ਮੇਰੇ ਬਜ਼ੁਰਗ ਜਿਹੜਾ ਪ੍ਰੇਮ ਕਰਦੇ, ਜਿਹੜੇ ਹੱਲਾਸ਼ੇਰੀ ਦਿੰਦੇ ਆ। ਧੀਏ ਕੋਈ ਗੱਲ ਨਹੀਂ, ਸਾਰੇ ਲੋਕਾਂ ਨੂੰ ਪਤਾ ਵਾ ਕਿ ਇਹ ਐਡਿਟ ਕੀਤੀਆਂ ਹੋਈਆਂ ਚੀਜ਼ਾਂ ਨੇ। ਫਿਰ ਤੁਹਾਨੂੰ ਦਲੇਰ ਕੌਰ ਗਰਮ ਖਿਆਲੀ ਜਾਪਦੀ ਆ। ਮੈਨੂੰ ਹੈਰਾਨੀ ਆਉਂਦੀ ਹੈ ਇਸ ਗੱਲ ਦੀ ਕਿ ਵਾਹਿਗੁਰੂ ਜੀ 7 ਸਾਲ ਹੋ ਗਏ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਂਪੁਰਖਾਂ ਦਾ ਜੇ ਜ਼ਿਕਰ ਕਰਦੇ ਆ ਸਟੇਜ ਦੇ ਉੱਪਰ, ਕੋਸ਼ਿਸ਼ ਕਰੀਦੀ ਆ ਸੱਚ ਬੋਲੀਏ। ਉਹਨਾਂ ਨੂੰ ਵੀ ਜਾ ਕੇ ਫੜੋ ਜਿਹੜੇ ਸੱਚ ਬੋਲਦੇ ਕੁਛ ਨਹੀਂ, ਗੋਲ ਮਲੋੜ ਜੀਆਂ ਗੱਲਾਂ ਕਰਕੇ ਤੁਰ ਜਾਂਦੇ ਨੇ। ਵੀਡੀਓ ਚੈੱਕ ਕਰ ਲਿਓ ਜਰੂਰ। ਜਿਸ ਸਮੇਂ ਇੱਥੇ ਦਿੱਲੀ ਮਨਾਈ ਜਾ ਰਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਉਸੇ ਸਟੇਜ ਤੇ ਖਲੋ ਕੇ ਗੱਲ ਕਰਕੇ ਆਏ ਆ ਜਿੱਥੇ ਮਹਾਂਪੁਰਖਾਂ ਦੀ ਗੱਲ ਕਰਨ ਤੇ ਮਾਈਕ ਪੜੇ ਜਾਂਦੇ ਆ, ਜਿੱਥੇ ਸੱਚੀ ਗੱਲ ਕਰਨ ਤੇ ਮਾਈਕ ਬੰਦ ਕਰ ਦਿੱਤੇ ਜਾਂਦੇ ਆ। ਉਹ ਨਹੀਂ ਦੱਸਦਾ। ਖੈਰ, ਮੈਂ ਇਹ ਗੱਲਾਂ ਕਰਨੀਆਂ ਸੀ। ਸਾਡੇ ਦਿਲ ਦੇ ਅੰਦਰ ਵੀ ਬੜਾ ਰੋਸ ਆ। ਆਓ ਚਲੀਏ ਫਿਰ, ਰਲੋ, ਕਰੋ ਇਕੱਠ, ਸੱਦੋ ਸਾਰਾ ਪੰਥ, ਫੜੋ ਜਾ ਕੇ ਰੁਲਦੂ ਨੂੰ। ਇਹ ਕੱਲਾ ਗਿਆਨੀ ਤਰਸੇਮ ਸਿੰਘ ਮੋਰਾਲੀ ਜਾਂ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਜਾਂ ਦਲੇਰ ਕੌਰ ਨੇ ਥੋੜਾ ਨਾ ਫੜਨੇ ਨੇ।